पंजाब यूनिवर्सिटी बचाओ मोर्चे वालों कीते ऐलान मुताबक अज पंजाब यूनिवर्सिटी रही बंद। कांग्रेसी आगू सुखपाल सिंह खैरा ने झूठे पर्चे दर्ज करने के मामले विच पंजाब सरकार की कीती निखेधी। चंडीगढ़ विखे हुई किसानां दी महापंचायत। पंजाब यूनिवर्सिटी बचाओ मोर्चे वालों ਇਹ ਡਿਸਾਈਡ ਹੋਇਆ ਜੀ ਤੇ ਕਿ 3 ਤਰੀਕ ਯਾਨੀ ਕਿ 3 ਦਸੰਬਰ 2025 ਨੂੰ ਬੀਜੇਪੀ ਦਫ਼ਤਰਾਂ ਦਾ ਘਰਾਓ ਵੱਧ ਤੋਂ ਵੱਧ ਜਿੱਥੇ ਪੋਸੀਬਲ ਹੋ ਸਕਦਾ ਉਹ ਕੀਤਾ ਜਾਵੇ ਤਾਂ ਜੋ ਇੱਕ ਇਹਨਾਂ ਤੇ ਪ੍ਰੈਸ਼ਰ ਬਿਲਡ ਕੀਤਾ ਜਾਵੇ। पंजाब यूनिवर्सिटी चंडीगढ़ बचाओ मोर्चे के मैंबरों ने अज यूनिवर्सिटी बंद करने का सद्दा दिता सी। हालांकि पंजाब यूनिवर्सिटी प्रशासन ने पहला ही छुट्टी का ऐलान कर दिता सी अते चल रही ਪ੍ਰੀਖਿਆਵਾਂ मुलतवी कर दित्तियां सन। इस दौरान देर शाम हुए विरोध प्रदर्शन तो बाद यूनिवर्सिटी विच ITBP तैनात कर दी गई। मिली जानकारी अनुसार विद्यार्थी अज भाजपा दफ्तर के घेराबंदी की तरीक का ऐलान कर सकते हैं। अज यूनिवर्सिटी विच होए विरोध प्रदर्शन तो बाद इस मकसद लिए एक मीटिंग तय की गई है। यह फैसला कुछ दिन पहला संगठन नाल हुई मीटिंग तो बाद लिया गया सी। ਪ੍ਰੀਖਿਆਵਾਂ ਰੱਦ ਨਾ ਕੀਤੇ ਜਾਣ ਤੋਂ ਨਾਰਾਜ਼ ਵਿਦਿਆਰਥੀਆਂ ਨੇ ਕੱਲ ਦੇਰ ਸ਼ਾਮ ਗੇਟ ਬੰਦ ਕਰ ਦਿੱਤਾ ਸੀ। ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਨੇ ਅੱਜ ਕੁਝ ਵਿਭਾਗਾਂ ਵਿੱਚ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਕਰਵਾਉਣੀਆਂ ਸਨ। ਹਾਲਾਂਕਿ ਵਿਦਿਆਰਥੀਆਂ ਨੇ ਇਸ ਮੌਕੇ ਯੂਨੀਵਰਸਿਟੀ ਬੰਦ ਕਰਨ ਦਾ ਸੱਦਾ ਦਿੱਤਾ ਸੀ। ਪੀਯੂ ਦੀ ਛੁੱਟੀ ਤੋਂ ਬਾਅਦ ਇਹਨਾਂ ਪ੍ਰੀਖਿਆਵਾਂ ਨੂੰ DAV ਕਾਲਜ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਨਾਲ ਮੋਰਚੇ ਤੇ ਬੈਠੇ ਵਿਦਿਆਰਥੀਆਂ ਦਾ ਗੁੱਸਾ ਵੱਧ ਗਿਆ ਅਤੇ ਉਹਨਾਂ ਨੇ ਮੰਗਲਵਾਰ ਰਾਤ ਨੂੰ ਯੂਨੀਵਰਸਿਟੀ ਦਾ ਗੇਟ ਨੰਬਰ 2 ਬੰਦ ਕਰ ਦਿੱਤਾ। ਨਤੀਜੇ ਵਜੋਂ ਯੂਨੀਵਰਸਿਟੀ ਨੇ ਇਹਨਾਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਵਿਦਿਆਰਥੀ ਸ਼ਾਂਤ ਹੋ ਗਏ ਅਤੇ VC ਦਫ਼ਤਰ ਦੇ ਬਾਹਰ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਗਏ। ਦੱਸਦੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਕੇਂਦਰ ਸਰਕਾਰ ਨੇ ਭੰਗ ਕਰ ਦਿੱਤਾ ਸੀ ਅਤੇ ਵਿਦਿਆਰਥੀ ਇਸ ਸੰਬੰਧੀ ਪਿਛਲੇ 24 ਦਿਨਾਂ ਤੋਂ ਇੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਸਰਕਾਰ ਨੇ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਅਤੇ ਹੁਣ ਵਿਦਿਆਰਥੀ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਣੂ ਵਿਜ ਨੇ ਚਾਂਸਲਰ ਅਤੇ ਉਪ ਰਾਸ਼ਟਰਪਤੀ ਨੂੰ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਦਾ ਪ੍ਰਸਤਾਵ ਰੱਖਿਆ, ਪਰ ਇਸ ਮਾਮਲੇ ਤੇ ਫਿਲਹਾਲ ਕੋਈ ਜਵਾਬ ਨਹੀਂ ਆਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਚੱਲਦਿਆਂ ਤਕਰੀਬਨ 3 ਹਫ਼ਤੇ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਜੀ ਤੇ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਹੈ ਤੇ ਅੱਜ ਦੀ ਕੋਲ ਸੀਗੀ ਪੰਜਾਬ ਯੂਨੀਵਰਸਿਟੀ ਮੁਕੰਮਲ ਤੌਰ ਤੇ ਬੰਦ ਦੀ, ਜਿਸ ਦੇ ਰਿਗਾਰਡਿੰਗ ਅਥਾਰਟੀ ਵੱਲੋਂ ਇੱਕ ਨੋਟਿਸ ਵੀ ਆਉਂਦਾ ਕਿ ਅੱਜ ਯੂਨੀਵਰਸਿਟੀ ਰੈਗੂਲਰ ਜਿਵੇਂ ਰਨ ਕਰਦੀ ਆ ਉਵੇਂ ਹੀ ਰਨ ਕਰੂਗੀ ਤੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਇੱਕ ਪ੍ਰੈਸ਼ਰ ਦੇ ਬਾਅਦ ਇਹ ਨੋਟਿਸ ਉਹਨਾਂ ਨੂੰ ਵਾਪਸ ਲੈਣਾ ਪਿਆ ਤੇ ਅੱਜ ਦਾ ਐਗਜ਼ਾਮ ਵੀ ਕੈਂਸਲ ਹੋਇਆ ਤੇ ਐਡਮਿਨ ਬਲੋਕ ਵੀ ਬੰਦ ਹੋਇਆ ਤੇ ਸਟੂਡੈਂਟ ਸੈਂਟਰ ਵੀ ਬੰਦ ਹੋਇਆ ਤੇ ਯੂਨੀਵਰਸਿਟੀ ਮੁਕੰਮਲ ਤੌਰ ਤੇ ਬੰਦ ਰਹੀ। ਤੇ ਅਸੀਂ ਧੰਨਵਾਦ ਕਰਦੇ ਹਾਂ ਹਰ ਇੱਕ ਉਸ ਪੰਜਾਬ ਦਰਦੀ ਪੰਥਕ ਜਥੇਬੰਦੀ ਦਾ ਤੇ ਖਾਸ ਤੌਰ ਤੇ ਕਿਸਾਨ ਜਥੇਬੰਦੀ ਜਿਨ੍ਹਾਂ ਦੇ ਅੱਜ ਚੰਡੀਗੜ੍ਹ ਪ੍ਰੋਗਰਾਮ ਹੋਣ ਦੇ ਬਾਵਜੂਦ ਵੀ ਉਹ ਇੱਥੇ ਆਪਣਾ ਸਮਾਂ ਕੱਢ ਕੇ ਆਏ, ਉਹਨਾਂ ਦਾ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ। ਤੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਇਹ ਡਿਸਾਈਡ ਹੋਇਆ ਜੀ ਤੇ ਕਿ 3 ਤਰੀਕ ਯਾਨੀ ਕਿ 3 ਦਸੰਬਰ 2025 ਨੂੰ ਬੀਜੇਪੀ ਦਫ਼ਤਰਾਂ ਦਾ ਘਰਾਓ ਵੱਧ ਤੋਂ ਵੱਧ ਜਿੱਥੇ ਪੋਸੀਬਲ ਹੋ ਸਕਦਾ ਉਹ ਕੀਤਾ ਜਾਵੇ ਤਾਂ ਜੋ ਇੱਕ ਇਹਨਾਂ ਤੇ ਪ੍ਰੈਸ਼ਰ ਬਿਲਡ ਕੀਤਾ ਜਾਵੇ। ਇੱਕ ਖਾਸ ਤੌਰ ਤੇ ਅਸੀਂ ਪੁਆਧ ਦੇ ਇਲਾਕੇ ਲੱਗਦੇ ਪਿੰਡਾਂ ਦਾ ਵੀ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਜਿਹੜੇ ਰੈਗੂਲਰ ਬੇਸ ਤੇ ਇੱਥੇ ਲੰਗਰ ਦੀ ਸੇਵਾ ਹੋਵੇ ਚਾਹੇ ਚਾਹ ਦੁੱਧ ਦੀ ਸੇਵਾ ਹੋਵੇ ਜੋ ਇਹਨਾਂ ਬਦੌਲਤ ਚੱਲ ਰਹੀ ਹੈ ਜੀ। ਲੱਖ ਲਾਂਤ ਤੋਂ ਤੁਹਾਡੇ ਬੋਕਰ ਵਾਲਿਓ, ਉਹ ਲੱਖ ਲਾਂਤ ਭਗਵੰਤ ਮਾਨ ਤੇਰੀ ਪੁਲਿਸ ਤੇ ਔਰ ਸਰਾਸਰ ਝੂਠਾ ਪਰਚਾ। ਅਖੇ ਜੀ ਜਿਹੜਾ ਇਹਨਾਂ ਨੇ ਇੱਕ ਗੋਦਾਮ ਬਣਾਇਆ ਸੀਗਾ ਉਹਦੇ ਵਿੱਚ ਸਰਕਾਰੀ ਸਮਾਨ ਪਾਇਆ ਗਿਆ, ਸਰਕਾਰੀ ਸਮਾਨ ਐਵੇਂ ਇੱਕ ਪਹਿਲਾਂ ਅੱਜ ਤੋਂ 3-4 ਮਹੀਨੇ ਇੱਕ ਗੰਢ ਵਿੱਚ GPS ਲੱਗੀ ਸੀ। ਕਿਸੇ ਯਾਰ ਪਸ਼ੂਆਂ ਨੂੰ ਅਚਾਰ ਦੇਣ ਵਾਲੀ ਕਿਸੇ ਗੰਢ ਵਿੱਚ GPS ਲੱਗ ਸਕਦੀ ਹੈ? ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਸਰਕਾਰ ਤੇ ਵਰਤਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਦਾ ਦਿਖਾਵਾ ਕਰ ਰਹੀ ਹੈ ਤੇ ਦੂਜੇ ਪਾਸੇ ਬੇਕਸੂਰ ਲੋਕਾਂ ਤੇ ਤਸ਼ੱਦਦ ਕਰਨ ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਦਿਨੀ ਪੰਜਾਬ ਵਿੱਚ ਆਏ ਹੜ੍ਹਾਂ ਵਿੱਚ ਆਪਣੀ ਸੇਵਾ ਨਿਭਾਈ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਲੀਹ ਤੇ ਲਿਆਉਣ ਲਈ ਮਦਦ ਕੀਤੀ, ਅੱਜ ਉਹਨਾਂ ਲੋਕਾਂ ਤੇ ਸਰਕਾਰ ਚੋਰੀ ਵਰਗੇ ਝੂਠੇ ਇਲਜ਼ਾਮ ਲਗਾ ਰਹੀ ਹੈ। ਉਹਨਾਂ ਕਿਹਾ ਕਿ ਮੈਂ ਹਲਕਾ ਭੁਲੱਥ ਦੇ 7 BKU ਅਤੇ ਕਾਂਗਰਸੀ ਆਗੂਆਂ ਵਿਰੁੱਧ ਹੜ੍ਹ ਰਾਹਤ ਸਮੱਗਰੀ ਚੋਰੀ ਕਰਨ ਦੇ ਦੋਸ਼ ਵਿੱਚ ਦਰਜ ਕੀਤੇ ਗਏ ਸਰਾਸਰ ਝੂਠੇ ਕੇਸ ਦੀ ਸਖਤ ਨਿੰਦਾ ਕਰਦਾ ਹਾਂ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਹਨਾਂ ਸਾਰੇ ਲੋਕਾਂ ਨੇ ਹੜ੍ਹ ਰਾਹਤ ਲਈ ਆਪਣੀਆਂ ਜੇਬਾਂ ਵਿੱਚੋਂ ਬਹੁਤ ਸਾਰਾ ਪੈਸਾ ਖਰਚ ਕੀਤਾ, ਪਰ ਪੁਲਿਸ ਨੇ ਬੋਕਰ ਪਾਰਟੀ ਦੇ ਜ਼ਮਾਨਤ ਜ਼ਬਤ ਮਹਿਕਮੇ ਦੇ ਸਿਆਸੀ ਦਬਾਅ ਹੇਠ ਇਹ ਝੂਠਾ ਕੇਸ ਦਰਜ ਕੀਤਾ ਹੈ। ਸਾਰੇ ਬੜੇ ਜੁਝਾਰੂ ਲੋਕ ਨੇ, ਜ਼ਿੰਮੇਵਾਰ ਬੰਦੇ ਇੱਥੇ ਮੇਰੇ ਨਾਲ ਇਸ ਇਕੱਠ ਵਿੱਚ ਖੜੇ ਨੇ। ਇਹਨਾਂ ਸਾਰਿਆਂ ਨੂੰ ਜਲਦੀ ਕਰੋ ਯਾਰ, ਇਹਨਾਂ ਸਾਰਿਆਂ ਨੂੰ ਖੜਾ ਕੀਤਾ ਅੱਜ ਇੱਥੇ ਜੁਡੀਸ਼ੀਅਲ ਕੋਰਟ ਕੰਪਲੈਕਸ ਕਪੂਰਥਲਾ ਵਿੱਚ। ਕਿਉਂ ਖੜੇ ਅਸੀਂ?
ਕਿਉਂਕਿ ਸਾਡੇ ਹਲਕਾ ਭੁਲੱਥ ਦੇ 7 ਬੰਦਿਆਂ ਦੇ ਉੱਤੇ, ਜਿਨ੍ਹਾਂ ਚੋਂ 2 ਵਿਅਕਤੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਾਲ ਜੁੜੇ ਹੋਏ ਨੇ। ਹੈ ਉਹ ਮੇਰੇ ਵੀ ਮਿੱਤਰ ਅਜ਼ੀਜ਼ ਨੇ, ਸਾਡੇ ਛੋਟੇ ਭਰਾ ਨੇ ਨਿਰਮਲ ਸਿੰਘ ਔਰ ਨਾਲ ਸਰਬਜੀਤ ਸਿੰਘ ਸੋਨੂ ਮੰਡ, ਔਰ ਨਾਲ ਮੇਰੇ ਕਾਂਗਰਸ ਪਾਰਟੀ ਦਾ ਇੱਕ ਬਹੁਤ ਸਿਰਕੱਢ ਲੀਡਰ ਆ, ਮਾਰਕੀਟ ਕਮੇਟੀ ਦਾ ਚੇਅਰਮੈਨ ਰਿਹਾ ਸਰਦਾਰ ਰਸ਼ਪਾਲ ਸਿੰਘ ਬੱਚਾ ਜੀ ਵੀ। ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਕਹਾਂ ਸਾਡੇ ਇਲਾਕੇ ਦੇ ਲਗਭਗ ਵੱਡੇ ਕਾਰੋਬਾਰੀਆਂ ਵਪਾਰੀਆਂ ਚੋਂ ਆੜਤ ਵੀ ਆ, ਮੈਰਿਜ ਪੈਲੇਸ ਵੀ ਆ, ਕੱਪੜੇ ਦਾ ਕੰਮ ਆ, ਤੇ ਬਹੁਤ ਵੱਡੇ ਸਮਾਜ ਸੇਵੀ ਆ। ਤੇ 4 ਸਾਡੇ ਸਪੋਰਟਰਸ ਚੱਕੋ ਕੀ ਪਿੰਡ ਆ ਢਿਲਵਾਂ ਵਿੱਚ 7 ਬੰਦਿਆਂ ਦੇ ਖਿਲਾਫ ਕੀ ਪਰਚਾ ਦਰਜ ਕੀਤਾ ਜੀ। ਅਖੇ ਜਿਹੜਾ ਇਹਨਾਂ ਨੇ ਜਦੋਂ ਹੜ੍ਹ ਆਏ ਪੰਜਾਬ ਦੇ ਵਿੱਚ ਅੱਜ ਤੋਂ 3-4 ਮਹੀਨੇ ਪਹਿਲਾਂ, ਜਿਹੜਾ ਹੜ੍ਹਾਂ ਦੇ ਵਿੱਚ ਸਮਾਨ ਸੀਗਾ ਇਹਨਾਂ ਨੇ ਸਰਕਾਰੀ ਸਮਾਨ ਚੋਰੀ ਕਰ ਲਿਆ ਜੀ। ਔਰ BNS ਦਾ ਸੈਕਸ਼ਨ 305A ਚੋਰੀ ਦਾ ਸੈਕਸ਼ਨ ਔਰ ਸਾਡੇ ਉਹਨਾਂ ਦੇ ਲਾਇਆ ਜਿਹੜੇ ਸਭ ਤੋਂ ਵੱਡੇ ਅਗਾਹ ਹੋ ਕੇ ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ। ਸਭ ਤੋਂ ਮੋਰੇ ਹੋ ਕੇ ਜਿਹੜਾ ਨਿਰਮਲ ਸਿੰਘ ਬਾਜਵਾ ਪਿੰਡ ਬ੍ਰਹਮਵਾਲ ਦੇ ਸਾਰੇ ਖੜੇ ਨੇ, ਬ੍ਰਹਮਵਾਲ ਦੀ ਸੰਗਤ ਵੀ ਖੜੀ ਆ, ਹੋਰ ਨਡਾਲੇ ਦੇ ਵੀ ਸਾਡੇ ਨਾਲ ਖੜੇ ਨੇ। ਸਭ ਤੋਂ ਵੱਧ ਮੋਰੇ ਹੋ ਕੇ ਨਿਰਮਲ ਸਿੰਘ ਬਾਜਵਾ ਨੇ ਹੜ੍ਹ ਪੀੜਤਾਂ ਦੀ ਮੇਰਾ ਖਿਆਲ ਦਿਨ ਰਾਤ ਸੁੱਤਾ ਹੀ ਉੱਥੇ ਮੰਡ ਵਿੱਚ ਜਾ ਕੇ ਦਰਿਆ ਦੇ ਵਿੱਚ ਜੀ। ਔਰ ਉਹਨਾਂ ਦੇ ਕਹਿਣ ਦੇ ਉੱਤੇ ਬਹੁਤ ਪੰਜਾਬ ਚੋਂ ਸਾਡੇ ਇਸ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਜਸਵੀਰ ਸਿੰਘ ਲਿੱਟਾ ਪਿੰਡ ਉਹਨਾਂ ਦਾ ਮੇਰੇ ਗਵਾਂਢੀ ਨੇ, ਮੇਰੇ ਪਿਤਾ ਜੀ ਦੇ ਸਾਡੇ ਪੁਰਾਣੇ ਦੋਸਤ ਨੇ, ਉਹਨਾਂ ਸਾਰਿਆਂ ਨੇ ਮਿਲ ਕੇ ਸਾਰੇ ਪੰਜਾਬ ਚੋਂ ਰਾਸ਼ੀ ਮੰਗਾਈ, ਟਰਾਲੀਆਂ ਦੀਆਂ ਟਰਾਲੀਆਂ ਆਈਆਂ ਤੇ ਪਿੰਡਾਂ ਦੇ ਵਿੱਚ ਜਾ ਕੇ ਮੰਡ ਖੇਤਰ, ਕਿਉਂਕਿ ਸਾਡਾ ਦਰਿਆ ਬਿਆਸ ਦੇ ਨਾਲ ਲੱਗਦਾ, ਉਹਨਾਂ ਨੂੰ ਅਸੀਂ ਆਪਣੇ ਕੋਲੋਂ ਸਮਾਨ। ਔਰ ਜਿਹੜਾ ਰਸ਼ਪਾਲ ਸਿੰਘ ਬੱਚਾ ਜੀ ਵੀ ਤੇ ਪਰਚਾ ਦਰਜ ਹੋਇਆ ਨਾ, ਘੱਟੋ ਘੱਟ 10 ਲੱਖ ਰੁਪਏ ਦਾ ਰਿਲੀਫ ਮਟੀਰੀਅਲ ਪ੍ਰੋਵਾਈਡ ਕੀਤਾ ਰਸ਼ਪਾਲ ਸਿੰਘ ਬੱਚਾ ਜੀ ਵੀ ਨੇ ਪਸ਼ੂਆਂ ਵਾਸਤੇ, ਗਰੀਬਾਂ ਦੇ ਰਾਸ਼ਨ ਵਾਸਤੇ। ਹੁਣੇ ਹੀ ਤਾਜ਼ਾ ਲੱਖ ਰੁਪਇਆ ਉਹਨਾਂ ਨੇ ਮੇਰੇ ਨਾਲ ਜਾ ਕੇ ਮੰਡ ਵਿੱਚ ਜਿਹੜਾ ਕਣਕ ਦਾ ਬੀਜ ਸੀਗਾ ਉਹ ਰਸ਼ਪਾਲ ਸਿੰਘ ਬੱਚਾ ਜੀ ਵੀ ਉਹਨਾਂ ਦੀ ਹਲ ਤਾਂ ਪਈ, ਉਹਨਾਂ ਦਾ ਪਿਤਾ ਜੀ ਕਹਿੰਦੇ ਜਿਹੜਾ ਆਉਂਦਾ ਸੀ ਉਹਨਾਂ ਦੇ ਤੇਰੇ ਬੱਚੇ ਜੀਣ, ਐਡੇ ਵਧੀਆ ਆਦਮੀ ਨੇ। ਉਹਨਾਂ ਤੇ ਵੀ ਚੋਰੀ ਦਾ ਪਰਚਾ ਯਾਰੋ। ਔਰ ਕਰਵਾਇਆ ਕਿ ਇਹਨਾਂ ਨੇ ਆ ਜਿਹੜੇ ਬੁਖਲਾਏ ਹੋਏ ਨੇ, ਜਿਨ੍ਹਾਂ ਦੀ ਕੋਈ ਆਧਾਰ ਨਹੀਂਗਾ, ਜਿਨ੍ਹਾਂ ਦੀਆਂ ਜ਼ਮਾਨਤਾਂ 2 ਵਾਰ ਜ਼ਬਤ ਹੋ ਗਿਆ। ਮੈਂ ਨਾਮ ਲੈਣਾ ਵੀ ਮੁਨਾਸਬ ਨਹੀਂ ਸਮਝਦਾ। ਜਿਹਨੂੰ ਨਾ ਕੋਈ ਤਮੀਜ਼ ਆ ਗੱਲ ਕਰਨ ਦੀ, ਉਹਦੇ ਆਪਣੇ ਪਿਓ ਨੂੰ ਏਦਾਂ ਹੀ ਗਲਤ ਕੰਮ ਕਰਕੇ, ਕੁਦਰਤ ਇੱਥੇ ਹੀ ਆ, ਕਰਮਾਂ ਦਾ ਫਲ ਤਾਂ ਇੱਥੇ ਮਿਲ ਜਾਣਾ। ਉਹ ਬਿਮਾਰ ਪਿਆ ਵਾ, ਦਿਮਾਗ ਉਹਦਾ ਕੰਮ ਨਹੀਂ ਕਰਦਾ ਅੱਜ, ਲੇਕਿਨ ਪਰਚੇ ਤੋਂ ਬਗੈਰ ਤਾਂ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਔਰ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਗੁਰਪੁਰਬ ਵਾਲੇ ਦਾ ਲੱਖ ਲਾਹਨਤ ਤੋਂ ਤੁਹਾਡੇ ਬੋਕਰ ਵਾਲਿਓ, ਉਹ ਲੱਖ ਲਾਹਨਤ ਭਗਵੰਤ ਮਾਨ ਤੇਰੀ ਪੁਲਿਸ ਤੇ। ਔਰ ਸਰਾਸਰ ਝੂਠਾ ਪਰਚਾ। ਅਖੇ ਜੀ ਜਿਹੜਾ ਇਹਨਾਂ ਨੇ ਇੱਕ ਗੋਦਾਮ ਬਣਾਇਆ ਸੀਗਾ, ਉਹਦੇ ਵਿੱਚ ਸਰਕਾਰੀ ਸਮਾਨ ਪਾਇਆ ਗਿਆ, ਸਰਕਾਰੀ ਸਮਾਨ ਐਵੇਂ ਇੱਕ ਪਹਿਲਾਂ ਅੱਜ ਤੋਂ 3-4 ਮਹੀਨੇ ਇੱਕ ਗੰਢ ਵਿੱਚ GPS ਲੱਗੀ ਸੀ। ਕਿਸੇ ਯਾਰ ਪਸ਼ੂਆਂ ਨੂੰ ਅਚਾਰ ਦੇਣ ਵਾਲੀ ਕਿਸੇ ਗੰਢ ਵਿੱਚ GPS ਲੱਗ ਸਕਦੀ ਹੈ? ਅਖੇ ਜੀ ਉਹਦੇ GPS ਲੱਗੀ ਸੀ। ਉਹ ਗੰਢ ਫਿਰ ਨਡਾਲਿਓਂ ਤੁਰੀ ਪਤਾ ਨਹੀਂ ਕਿੱਧਰ ਰਮੀਦੀ ਚਲੇ ਗਈ, ਫਿਰ ਰਮੀਦੀ ਤੋਂ ਘੁੰਮ ਕੇ ਪਤਾ ਨਹੀਂ ਕਿੱਥੇ ਚਲੀ ਗਈ, ਤੇ ਫਿਰ ਉਹ ਚਲੀ ਗਈ ਮੰਡ ਵਿੱਚ। ਤੇ ਜਿਹੜੇ ਲੋਕਾਂ ਨੇ ਸਮਾਨ ਵੰਡਿਆ ਜੀ, ਇਹ ਸਰਕਾਰੀ ਸਮਾਨ ਹੀ ਵੰਡਿਆ ਜਾ ਰਿਹਾ ਸੀਗਾ। ਸਰਕਾਰੀ ਸਮਾਨ ਤਾਂ ਤੁਹਾਡਾ ਹੁਣ ਵੀ ਨਹੀਂ ਲੈ ਕੇ ਰਾਜੀ ਕੋਈ। ਤੁਹਾਡਾ ਨਾਂ ਤੁਸੀਂ ਦਿੱਤਾ ਨਾ ਹੜ੍ਹ ਪੀੜਤਾਂ ਨੂੰ ਅੱਜ ਤੱਕ ਜਿਹੜਾ ਹੈਗਾ ਉਹਨਾਂ ਨੂੰ 20,000 ਰੁਪਏ ਕਿੱਲੇ ਦਾ ਮੁਆਵਜ਼ਾ ਦਿੱਤਾ ਸੀਗਾ। ਉਹ 1-2 ਪੈਸੇ ਲੋਕਾਂ ਨੂੰ ਦੇ ਕੇ ਤੇ ਬੱਲੇ ਬੱਲੇ ਕਰਾਈ ਜਾਂਦੇ, ਇਸ਼ਤਿਹਾਰ ਲਾ ਕੇ, ਜਿਵੇਂ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰਾ ਪੰਜਾਬ, ਸਾਰੇ ਖੰਭੇ, ਸਾਰੀਆਂ ਗਲੀਆਂ ਕੂਚੀਆਂ ਭਰੀਆਂ ਪਈਆਂ। ਪਬਲਿਸਿਟੀ ਕਰਨ ਤੋਂ ਇਲਾਵਾ ਤੁਹਾਨੂੰ ਕੋਈ ਕੰਮ ਹੈ ਇਸ ਸਰਕਾਰ ਨੂੰ? ਲੇਕਿਨ ਮੈਨੂੰ ਬੜਾ ਅਫਸੋਸ ਹੋਇਆ, ਮੈਂ ਤਾਂ ਥੋੜਾ ਲੇਟ ਪਹੁੰਚਿਆ। ਇਹਨਾਂ ਨੇ ਪਹਿਲਾਂ ਸਾਰੇ ਗੈਰਤਮੰਦ ਬੰਦਿਆਂ ਨੇ ਪਹਿਲਾਂ ਧਰਨਾ ਦਿੱਤਾ ਜੀ ਸੁਭਾਨਪੁਰ ਦਾ, ਜਿਹੜਾ ਨਡਾਲੇ ਦੀ ਚੌਂਕੀ ਆ ਸਾਡੇ, ਕਿਉਂਕਿ 2 ਬੰਦੇ ਗ੍ਰਿਫਤਾਰ ਕੀਤੇ ਨੇ, 5 ਬੰਦਿਆਂ ਨੂੰ ਇਹਨਾਂ ਨੇ ਨਾਮਜ਼ਦ ਕੀਤਾ, 7 ਨੂੰ ਟੋਟਲ ਇਹਦੇ ਚ ਨਾਮਜ਼ਦ ਕੀਤਾ। ਉਹਨਾਂ ਦੇ ਪਿੱਛੇ ਸਾਰੇ ਜਿਹੜੇ ਪਤਵੰਤੇ ਸੱਜਣ ਤੁਸੀਂ ਦੇਖ ਰਹੇ, ਇਹਨਾਂ ਨੇ ਜਾ ਕੇ ਉੱਥੇ ਮੁਜ਼ਾਹਰਾ ਕੀਤਾ। ਪੁਲਿਸ ਨੇ ਉਹਨਾਂ ਨੂੰ ਫਿਰ ਲਿਆ ਕੇ ਇੱਥੇ ਜਿਹੜਾ ਹੈਗਾ ਜੱਜ ਸਾਹਿਬ ਦੇ ਪੇਸ਼ ਕੀਤਾ। ਹਲੇ ਅੰਦਰ ਸਾਡੇ ਬੰਦੇ 2 ਅੰਦਰ ਜਿਹੜੇ ਨੇ, ਔਰ ਪੁਲਿਸ ਨੇ ਰਿਮਾਂਡ ਵੀ ਨਹੀਂ ਮੰਗਿਆ। ਫਿਰ ਚੋਰੀ ਕਾਹਦੀ ਹੋਈ ਜੀ? ਜੇ ਤੁਸੀਂ ਚੋਰੀ ਦਾ ਮਟੀਰੀਅਲ ਰਿਕਵਰ ਹੀ ਨਹੀਂ ਕਰਨਾ ਤੇ ਫਿਰ ਚੋਰੀ ਕਾਹਦੀ ਹੋਈ? ਕੋਈ ਰਿਮਾਂਡ ਨਹੀਂ ਮੰਗਿਆ। ਹੁਣ ਇਹਨਾਂ ਨੂੰ ਜੇਲ੍ਹ ਭੇਜ ਦੇਣ ਲੱਗੇ ਜੀ, ਬਸ ਕਿ ਕਿਸੇ ਤਰੀਕੇ ਨਾਲ ਬੌਕਰ ਦੀ ਪਿਆਸ ਬੁੱਝ ਜੇ ਬਦਲਾਖੋਰੀ ਦੀ। ਇਹਦੋਂ ਚੰਗਾ ਤੁਸੀਂ ਮੇਰੇ ਤੇ ਪਰਚੇ ਦਰਜ ਕਰ ਲਓ, ਜਿਹੜੇ ਕਰਨੇ ਰਹੇਗੀ ਤੁਹਾਡੀ। ਕੋਈ 5 ਤੁਸੀਂ ਪਹਿਲਾਂ ਕੀਤੇ ਆ, ਅਗਰ ਤੁਹਾਡੀ ਅੱਗ ਨਹੀਂ ਬੁਝੀ ਹੋਰ ਪਰਚੇ ਦਰਜ ਕਰ ਲਓ, ਮੈਂ ਤਿਆਰ ਬੈਠਾ। 5 ਦਸੰਬਰ ਨੂੰ ਪੂਰੇ ਪੰਜਾਬ ਦੇ ਅੰਦਰ ਕਿਸਾਨ ਮਜ਼ਦੂਰ ਮੋਰਚਾ 2 ਘੰਟਿਆਂ ਵਾਸਤੇ ਰੇਲਾਂ ਜਾਮ ਕਰੂਗਾ 1 ਤੋਂ 3 ਵਜੇ ਇਸ ਮੁੱਦੇ ਨੂੰ ਉਭਾਰਨ ਵਾਸਤੇ। ਔਰ ਇਹਦੇ ਨਾਲ ਦੀ ਨਾਲ
ਬਾਕੀ ਭਰਾਤਰੀ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਵੀ ਇਸ ਵਿੱਚ ਤਾਲਮੇਲ ਵਿੱਚ ਐਕਸ਼ਨ ਵਿੱਚ ਆਇਆ ਜਾ ਸਕੇ। ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲੁਧਿਆਣਾ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ ਅਤੇ ਦਿਲਬਾਗ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਕੇਂਦਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਬਾਰੇ ਚੁੱਪ ਹਨ, ਇਸ ਤੋਂ ਸਾਫ਼ ਹੋ ਰਿਹਾ ਕਿ ਕੇਂਦਰ ਵੱਲੋਂ ਪੰਜਾਬ ਦੇ ਹੱਕਾਂ ਤੇ ਮਾਰੇ ਜਾ ਰਹੇ ਡਾਕੇ ਤੇ ਇਹਨਾਂ ਸਾਰੀਆਂ ਧਿਰਾਂ ਦੀ ਸਹਿਮਤੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੂੰ ਇਸ ਮਸਲੇ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਵਿਧਾਨ ਸਭਾ ਇਜਲਾਸ ਸੱਦ ਕੇ ਇਸ ਬਿੱਲ ਦੇ ਖਿਲਾਫ ਮਤਾ ਪਾਉਣਾ ਚਾਹੀਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬਿਜਲੀ ਬਿੱਲ ਅਤੇ ਹੋਰ ਮੰਗਾਂ ਨੂੰ ਲੈ ਕੇ 1 ਦਸੰਬਰ ਨੂੰ KMM ਵੱਲੋਂ ਪੰਜਾਬ ਭਰ ਦੇ DC ਦਫ਼ਤਰਾਂ ਤੇ ਮੰਗ ਪੱਤਰ ਦਿੱਤੇ ਜਾਣਗੇ। 5 ਦਸੰਬਰ ਨੂੰ 2 ਘੰਟੇ ਦਾ ਸੰਕੇਤਕ ਰੇਲ ਰੋਕੋ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2025 ਨੂੰ ਰੱਦ ਕੀਤਾ ਜਾਵੇ ਅਤੇ ਬਿਜਲੀ ਮਹਿਕਮੇ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ। ਪਾਵਰਕੌਮ ਵਿੱਚ ਨਿੱਜੀਕਰਨ ਤਹਿਤ ਲਿਆਂਦੀ ਠੇਕੇਦਾਰੀ ਨੀਤੀ ਨੂੰ ਖਤਮ ਕਰਕੇ ਪੱਕੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਖਤਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨਿੱਜੀਕਰਨ ਤਹਿਤ ਖਪਤਕਾਰਾਂ ਦੇ ਘਰਾਂ ਅੱਗੇ ਚਿੱਪ ਵਾਲੇ ਮੀਟਰ ਜ਼ਬਰਦਸਤੀ ਲਾਉਣੇ ਬੰਦ ਕੀਤੇ ਜਾਣ ਅਤੇ ਪਹਿਲਾਂ ਵਾਲੇ ਮੀਟਰ ਹੀ ਲਾਏ ਜਾਣ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਨੂੰ ਪ੍ਰਦੂਸ਼ਣ ਰੋਕੂ ਕਾਨੂੰਨ ਤੋਂ ਬਾਹਰ ਰੱਖਿਆ ਜਾਵੇ। ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀ ਇੰਡਸਟਰੀ ਨੂੰ ਬੰਦ ਕੀਤਾ ਜਾਵੇ। ਪੰਜਾਬ ਪਾਣੀ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ ਐਕਟ ਵਿੱਚ ਪੰਜਾਬ ਸਰਕਾਰ ਵੱਲੋਂ ਸੋਧ ਕਰਕੇ ਹਵਾ ਪਾਣੀ ਗੰਦਾ ਕਰਨ ਵਾਲਿਆਂ ਨੂੰ ਜੋ ਕਾਨੂੰਨ ਵਿੱਚ 6 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਸੀ ਉਹ ਖਤਮ ਕਰ ਦਿੱਤਾ ਗਿਆ ਅਤੇ ਸਜ਼ਾ ਨੂੰ ਆਰਥਿਕ ਜੁਰਮਾਨੇ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਸਰਕਾਰ ਇਹ ਸੋਧ ਵਾਪਸ ਲਵੇ ਅਤੇ ਮਨੁੱਖਤਾ ਦਾ ਘਾਣ ਕਰ ਰਹੀ ਇੰਡਸਟਰੀ ਦੇ ਮਾਲਕਾਂ ਖਿਲਾਫ ਸਜ਼ਾ ਦੇ ਪ੍ਰਾਵਧਾਨ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹਨਾਂ ਦਿਨਾਂ ਵਿੱਚ ਕਿਸਾਨਾਂ ਉੱਤੇ ਪਰਾਲੀ ਨਾਲ ਸੰਬੰਧਿਤ ਪਾਏ ਕੇਸਾਂ ਨੂੰ ਵੀ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਤੀਹਰੀਆਂ ਸਜ਼ਾਵਾਂ ਦੇ ਰਹੀ ਹੈ, ਜਿਵੇਂ ਕਿ ਪੁਲਿਸ ਕੇਸ ਦਰਜ ਕਰਨਾ, ਜੁਰਮਾਨਾ ਲਾਉਣਾ ਅਤੇ ਰੈੱਡ ਐਂਟਰੀਆਂ ਕਰਨਾ। ਸਾਰੀਆਂ ਸਜ਼ਾਵਾਂ ਤੁਰੰਤ ਬੰਦ ਕੀਤੀਆਂ ਜਾਣ ਕਿਉਂਕਿ ਇਹ ਸਰਕਾਰ ਪਰਾਲੀ ਦੇ ਨਿਪਟਾਰੇ ਦਾ ਪ੍ਰਬੰਧ ਕਰਨ ਵਿੱਚ ਅਸਮਰੱਥ ਰਹੀ ਹੈ। ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਵੇਟ ਕਰ ਰਹੇ ਸੀ ਵੀ ਜਿਹੜਾ ਬਿਜਲੀ ਸੋਧ ਬਿੱਲ 2025 ਆ ਲਗਭਗ ਉਹਦੀ ਤਿਆਰੀ ਕਰ ਲਈ ਆ। ਉਹਦਾ ਖੱਲੜਾ ਜਿਹੜਾ ਵਾ ਲਗਭਗ 1 ਮਹੀਨੇ ਤੋਂ ਪ੍ਰੈਸ 'ਚ ਆਇਆ ਹੋਇਆ ਤੇ ਉਹਨੇ ਸਾਰੇ ਦੇਸ਼ ਦੇ ਸੂਬਿਆਂ ਕੋਲੇ ਰਾਇਵਾਂ ਮੰਗਣੀਆਂ ਸੀ ਵੀ ਤੁਹਾਡੀ ਕੀ ਰਾਇ ਵਾ, ਤੁਸੀਂ ਆਪਦੀ ਰਾਇ ਦਿਓ। ਬਿਜਲੀ ਬੋਰਡ ਦਾ ਜਿਹੜਾ ਨਿੱਜੀਕਰਨ ਕਰਨਾ ਹੈਗਾ ਉਹਦੇ ਤੇ ਪੰਜਾਬ ਸਰਕਾਰ ਨੇ ਜਿਹੜੀ ਪਹਿਲੀ ਡੇਟ 8 ਨਵੰਬਰ ਨੂੰ ਲੰਘ ਕੇ ਗਈ ਆ ਉਹਦੇ 'ਚ ਕੋਈ ਵੀ ਜਵਾਬ ਦਿੱਤਾ ਨਹੀਂ ਹੈਗਾ, ਕੋਈ ਜਵਾਬ ਨਹੀਂ ਦਿੱਤਾ ਹੈਗਾ। ਉਦੋਂ ਬਾਅਦ ਕੇਂਦਰ ਨੇ ਅੱਜ 30 ਨਵੰਬਰ ਤੱਕ ਜਿਹੜਾ ਉਹਦਾ ਸਮਾਂ ਦੇ ਦਿੱਤਾ ਸੀਗਾ ਕਿ ਤੁਸੀਂ ਫਿਰ ਸੂਬੇ ਰਾਇ ਦੇਣਗੇ ਔਰ ਅਜੇ ਤੱਕ ਜਿਹੜੇ ਤੁਹਾਡੇ ਲੁਧਿਆਣੇ ਤੋਂ ਬਿਜਲੀ ਮੰਤਰੀ ਨੇ ਸੰਜੀਵ ਅਰੋੜਾ ਜੀ ਜਿਹੜੇ ਲਗਭਗ ਸੁਪਰ ਸੀਐਮ ਹੀ ਲੱਗਦੇ ਸਾਨੂੰ, ਸੁਪਰ ਸੀਐਮ ਨਾਲ ਇਹਨਾਂ ਦੀ ਕਿਉਂਕਿ ਉਹ ਕਾਰਪੋਰੇਟ ਦੇ ਉਮੀਦਵਾਰ ਲਗਭਗ ਹੀ ਹੈਗੇ। ਉਹਨਾਂ ਦੇ ਬੰਦੇ ਪਹਿਲੋਂ ਰਾਜ ਸਭਾ ਦੇ ਸੀ, ਹੁਣ ਮੰਤਰੀ ਬਣ ਗਏ। ਉਹ 2-4 ਵਾਰੀ ਜਦੋਂ ਪ੍ਰੈਸ ਨੇ ਬੋਲਿਆ ਹੈਗਾ ਮਾੜਾ ਮੋਟਾ ਤਾਂ ਕਹਿੰਦੇ ਸਾਡੇ ਤੇ ਕੋਈ ਫਰਕ ਨਹੀਂ ਪੈਣਾ ਹੈਗਾ। ਤੇ ਤੁਹਾਡੇ ਮਾਧਿਅਮ ਨਾਲ ਚੈਲੰਜ ਕਰਦੇ ਆ ਲੁਧਿਆਣੇ ਦੀ ਪ੍ਰੈਸ ਸਾਹਮਣੇ ਆ ਜਾਵੇ, ਅਸੀਂ ਉਹਦੀ ਕੱਲੀ ਮਦਦ ਤੇ ਚਰਚਾ ਕਰ ਲੈਂਦੇ ਵੀ ਇਹਦਾ ਕਿੰਨਾ ਅਸਰ ਪੈਣਾ ਤੋ ਜਣੀ ਭਗਵੰਤ ਮਾਨ ਸਰਕਾਰ ਨੇ ਕੋਈ ਅਜੇ ਤੱਕ ਸੈਂਟਰ ਨੂੰ ਨਾ ਬੋਲਿਆ, ਨਾ ਅਮਨ ਅਰੋੜਾ ਜੀ ਨੇ ਵੀ ਆਮ ਆਦਮੀ ਪਾਰਟੀ ਦਾ, ਨਾ ਕੇਜਰੀਵਾਲ ਸਾਹਿਬ ਨੇ ਵੀ ਆਮ ਆਦਮੀ ਪਾਰਟੀ ਦਾ ਨਿੱਜੀਕਰਨ ਵਾਲੇ ਮਸਲੇ ਤੇ ਜਿਹੜਾ ਕੇਂਦਰ ਬਿੱਲ ਲਈ ਉਹ ਤੇ ਸਟੈਂਡ ਕੀ ਹੈਗਾ। ਸਟੈਂਡ ਤਾਂ ਸਪਸ਼ਟ ਕਰਨਾ ਚਾਹੀਦਾ ਕਿ ਪਾਰਟੀ ਨੂੰ। ਤੋ ਸਾਨੂੰ ਨਹੀਂ ਲੱਗਦਾ ਹੈਗਾ ਹਜੇ ਵੀ ਇਹਦੇ ਕੋਲ 5 ਦਿਨ ਹੈਗੇ ਆ ਵੀ ਐਡੀ ਛੇਤੀ ਵਿਧਾਨ ਸਭਾ ਦਾ ਇਜਲਾਸ ਸੱਦਿਆ ਜਾ ਸਕਦਾ। ਜੇ ਗਵਰਨਰ ਨੂੰ ਕਹਿਣ ਤੇ ਵਿਧਾਨ ਸਭਾ ਦਾ ਇਜਲਾਸ ਸੱਦਿਆ ਜਾ ਸਕਦਾ ਵਾ ਔਰ ਉਸ ਵਿਧਾਨ ਸਭਾ ਦੇ ਇਜਲਾਸ ਦੇ ਵਿੱਚ ਸਭ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਸੱਦੇ ਭਗਵੰਤ ਮਾਨ ਸਰਕਾਰ, ਉਹਦੇ 'ਚ ਫੈਸਲਾ ਕਰਕੇ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਜਿਹੜਾ ਉਹਦਾ ਖਰੜਾ ਉਹਨੂੰ ਵਿਧਾਨ ਸਭਾ 'ਚ ਮਤਾ ਪਾ ਕੇ ਰੱਦ ਕਰੇ ਔਰ ਸਗੋਂ ਕੇਂਦਰ ਦੇ ਖਿਲਾਫ ਸੰਘਰਸ਼ ਕਰੇ ਪੰਜਾਬ ਸਰਕਾਰ ਵੀ ਇਹ ਪੰਜਾਬ ਦੇ ਹਿੱਤਾਂ 'ਚ ਜਾਂ ਦੇਸ਼ ਦੇ ਹਿੱਤ ਵਿੱਚ ਨਹੀਂ ਹੈਗਾ ਬਿੱਲ, ਉਹ ਸਾਨੂੰ ਜਾਪਦਾ ਨਹੀਂ ਹੈਗਾ। ਔਰ ਇਹਦੇ ਨਾਲ ਦੀ ਨਾਲ ਜਿੰਨੀਆਂ ਵੀ ਪੰਜਾਬ ਦੀਆਂ ਜਨਤਕ ਜਾਇਦਾਦਾਂ ਨੇ ਲੁਧਿਆਣੇ 'ਚ ਤਾਂ ਮਾਰ ਜੀ ਪਈ ਹੋਈ ਆ, ਕਈ PAU ਦੀ ਦੇ ਦਿੰਦੇ ਆ, ਕਦੀ ਬਿਜਲੀ ਬੋਰਡ ਦੀ ਵੇਚੀ ਜਾਂਦੇ ਆ। 90 ਏਕੜ ਜਿਹੜੀ ਸੀ ਪਟਿਆਲੇ ਦੀ ਉਹ ਤਾਂ ਉਹਦਾ ਨੋਟੀਫਾਈ ਵੀ ਕਰ ਦਿੱਤਾ ਹੈਗਾ, ਬੜਾ ਕੁਛ ਹੈ ਜਨਤਕ ਜਾਇਦਾਦਾਂ। ਇਸ ਮੁੱਦੇ ਨੂੰ ਲੈ ਕੇ ਜਾਂ ਸਾਡੇ ਮੁੱਦੇ ਹੋਰ ਵੀ ਨੇ, ਭਾਰਤ ਅਮਰੀਕਾ ਸਮਝੌਤਾ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਐਫੀਡੇਵਿਟ ਲੈ ਲਓ ਹੋ ਗਿਆ ਵਾ, ਅਜੇ ਤੱਕ ਕਿਸੇ ਮੀਡੀਆ ਤੇ ਉਹ ਨਿਕਲ ਕੇ ਨਹੀਂ ਆ ਰਿਹਾ। ਵੱਡੀਆਂ ਅੰਗਰੇਜ਼ੀ ਦੀਆਂ ਅਖਬਾਰਾਂ ਨੇ ਕਿ ਅਜੇ ਤੱਕ ਕਿਸੇ ਕੇਂਦਰੀ ਮੰਤਰੀ ਨੂੰ ਅਪੋਜ਼ ਨਹੀਂ ਕੀਤਾ ਵੀ ਅਸੀਂ ਕਰ ਲਿਆ ਹੈਗਾ। ਔਰ ਜੇ ਭਾਰਤ ਅਮਰੀਕਾ ਸਮਝੌਤਾ ਸਿਰੇ ਲੱਗਾ ਔਰ ਜੇ ਦੁੱਧ ਦੇ ਪ੍ਰੋਡਕਟ
ਤੁਹਾਡੀ ਮੰਡੀ ਚ ਆ ਕੇ ਵਿਕੇ, ਚਾਹੇ ਉਹ ਮੱਖਣ ਆ, ਚਾਹੇ ਉਹ ਘਿਓ ਆ, ਚਾਹੇ ਉਹ ਦਹੀਂ ਆ। ਤੇ ਭਾਰਤੀ ਉਤਪਾਦਾਂ ਦਾ ਕੀ ਬਣੂਗਾ, ਇਹ ਸੋਚਣ ਵਾਲੀ ਗੱਲ ਆ। ਮੱਕਾ ਉਹਨਾਂ ਬਾਹਰੋਂ ਮੰਗਾਉਣ ਦਾ ਫੈਸਲਾ ਕਰ ਲਿਆ, ਤੁਸੀਂ ਜਾਣਦੇ ਹੋ ਦੁਆਬੇ 'ਚ ਮੱਕੀ ਕਿੰਨੀ ਲੱਗਦੀ ਹੈਗੀ ਆ। ਸੋਇਆਬੀਨ ਬਾਹਰੋਂ ਮੰਗਾਉਣ ਦਾ ਫੈਸਲਾ ਕਰ ਲਿਆ, ਕਪਾਹ ਦੇ ਫੈਸਲਾ ਹੋ ਗਿਆ, ਉਹਨਾਂ ਤੇ 0 ਟੈਰਿਫ ਕਰ ਦਿੱਤਾ। ਇਸ ਕਰਕੇ ਇਹਨਾਂ ਮੁੱਦਿਆਂ ਤੇ ਕੋਈ ਵੀ ਬੋਲਣ ਨੂੰ ਰਾਜੀ ਨਹੀਂ ਹੈ। ਦੁੱਖ ਦੀ ਗੱਲ ਆ ਕਿ ਨੈਸ਼ਨਲ ਪਾਰਟੀ ਖਵਾਉਂਦੀ ਕਾਂਗਰਸ, ਉਹਦਾ ਵੀ ਕੋਈ ਬਿਆਨ ਨਹੀਂ, ਨਾ ਰਾਹੁਲ ਜੀ ਦਾ, ਨਾ ਇੱਥੇ ਰਾਜਾ ਵੜਿੰਗ ਦਾ। ਜਿਹੜਾ ਅਕਾਲੀ ਦਲ ਕਹਿੰਦਾ ਅਸੀਂ ਪੰਜਾਬ ਦੇ ਰਾਖੇ ਆ, ਪੰਥਕ ਤੇ ਰਾਵਾਂ, ਉਹ ਸੁਖਬੀਰ ਬਾਦਲ ਵੀ ਇਹਦੇ ਤੇ ਕੋਈ ਬੋਲਣ ਨਹੀਂ ਤਿਆਰ ਹੈਗਾ। ਤਾਂ ਅਸੀਂ ਪੰਜਾਬੀਆਂ ਨੂੰ ਕਹਿਣਾ ਚਾਹੁੰਦੇ ਵੀ ਬਹੁਤ ਵੱਡਾ ਮੁੱਦਾ ਵਾ, ਅਸੀਂ ਸਾਰਾ ਕੁਝ ਦੇਖਦੇ ਹੋ। ਅਜੇ ਸਮਾਂ 30 ਤੱਕ ਦਾ ਸਮਾਂ ਭਗਵੰਤ ਮਾਨ ਕੋਲੇ, ਮਜਬੂਰ ਹੋ ਕੇ, ਇੱਕ ਤਾਂ ਸਾਡੇ ਐਲਾਨ ਹੈਗੇ ਆ, ਅਸੀਂ ਜਿਹੜਾ ਫੈਸਲਾ ਕਿਸਾਨ ਮਜ਼ਦੂਰ ਮੋਰਚੇ ਨੇ ਕੀਤਾ ਵੀ ਇਹ ਪੰਜਾਬੀਆਂ ਵਿੱਚ ਮੁੱਦਾ ਭਾਰਨ ਵਾਸਤੇ, ਇਸ ਮੁੱਦੇ ਨੂੰ ਦੇਖਣ ਵਾਸਤੇ 5 ਦਸੰਬਰ ਨੂੰ ਪੂਰੇ ਪੰਜਾਬ ਦੇ ਅੰਦਰ ਕਿਸਾਨ ਮਜ਼ਦੂਰ ਮੋਰਚਾ 2 ਘੰਟਿਆਂ ਵਾਸਤੇ ਰੇਲਾਂ ਜਾਮ ਕਰੂਗਾ 1 ਤੋਂ 3 ਵਜੇ ਇਸ ਮੁੱਦੇ ਨੂੰ ਭਾਰਨ ਵਾਸਤੇ। ਔਰ ਇਹਦੇ ਨਾਲ ਦੀ ਨਾਲ ਬਾਕੀ ਭਰਾਤਰੀ ਜਥੇਬੰਦੀਆਂ ਨੂੰ ਬੇਨਤੀ ਕਰੂਗਾ ਵੀ ਇਸ ਵਿੱਚ ਤਾਲਮੇਲ ਵਿੱਚ ਐਕਸ਼ਨ ਵਿੱਚ ਆਇਆ ਜਾ ਸਕੇ। ਬਾਕੀ ਕਿਸਾਨ ਮਜ਼ਦੂਰ ਮੋਰਚੇ ਦੇ ਜਿਹੜੇ ਪ੍ਰੀਪੇਡ ਮੀਟਰ ਆ, ਜਿਹੜਾ ਨਿੱਜੀਕਰਨ ਦਾ ਹਿੱਸਾ, ਉਹਨਾਂ ਨੂੰ 10 ਦਸੰਬਰ ਨੂੰ ਲਗਭਗ 8 ਤੋਂ ਹੀ ਅਸੀਂ ਬੇਨਤੀ ਕਰਾਂਗੇ ਵੀ ਮੀਟਰ ਤਾਰਨ ਦਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਜੇ ਪ੍ਰੋਸੈਸ। ਇੱਕ ਦਿਨ 'ਚ ਮੀਟਰ ਤਾਰ ਕੇ ਸ਼ਾਇਦ ਦਫ਼ਤਰਾਂ 'ਚ ਨਾ ਜਾਣ, 8 ਨੂੰ 9 ਨੂੰ ਤੇ 10 ਨੂੰ ਨੇੜੇ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾਣ ਜਿਹੜੇ ਪ੍ਰੀਪੇਡ ਮੀਟਰ ਹੈਗੇ ਆ। ਜਿਹੜੀਆਂ ਮੰਗਾਂ ਉਹ ਅਸੀਂ ਅੱਜ ਦੱਸਣ ਆਏ ਆ, ਕੇਂਦਰ ਸਰਕਾਰ ਨੂੰ ਵੀ ਦੱਸਣ ਆਏ ਆ ਤੇ ਪੰਜਾਬ ਸਰਕਾਰ ਨੂੰ ਵੀ ਯਾਦ ਕਰਾਉਣ ਆਏ ਆ, ਕਿਉਂਕਿ ਇਹ ਭੁੱਲ ਗਈਆਂ ਨੇ ਸਰਕਾਰਾਂ। ਕੇਂਦਰ ਸਰਕਾਰ ਵੀ ਭੁੱਲ ਗਈ, ਇਹਨਾਂ ਨੇ ਨਾ ਤਾਂ ਸਾਡੇ ਨਾਲ ਕੋਈ ਮੀਟਿੰਗ ਕੀਤੀ ਆ, ਤੇ ਪੰਜਾਬ ਸਰਕਾਰ ਨੇ ਵੀ 2-3 ਸਾਲ ਹੋ ਗਏ, ਇਹਨਾਂ ਨੇ ਸਾਡੀਆਂ ਮੰਗਾਂ ਵੀ ਮੰਨ ਲਈਆਂ ਸੀਗੀਆਂ, ਲਿਖਤੀ ਸਾਨੂੰ ਦੱਸ ਵੀ ਕਹਿ ਵੀ ਦਿੱਤੀਆਂ ਸੀ, ਉਹ ਵੀ ਭੁੱਲ ਗਈ ਆ। ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ 10,000 ਕਿਸਾਨ ਚੰਡੀਗੜ੍ਹ ਪਹੁੰਚੇ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸੈਕਟਰ 43 ਦੇ ਦੁਸ਼ਹਿਰਾ ਗਰਾਊਂਡ ਵਿੱਚ 3 ਘੰਟੇ ਦੀ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਦੇ ਮੱਦੇਨਜ਼ਰ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 3000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਸਨ। ਕਿਸਾਨਾਂ ਦਾ ਇਹ ਪ੍ਰਦਰਸ਼ਨ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਹੋਇਆ। ਇਹ ਪਹਿਲੀ ਵਾਰ ਹੋਇਆ ਜਦੋਂ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਰੈਲੀ ਦੀ ਇਜਾਜ਼ਤ ਦਿੱਤੀ ਹੈ। ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਵਿਰੋਧ ਪ੍ਰਦਰਸ਼ਨ ਨੂੰ 5 ਸਾਲ ਬੀਤ ਗਏ ਹਨ, ਪਰ ਸਰਕਾਰ ਨੇ ਅਜੇ ਵੀ ਉਹਨਾਂ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਹਨ। ਇਸ ਲਈ ਇਹ ਰੈਲੀ ਚੰਡੀਗੜ੍ਹ ਵਿੱਚ ਆਯੋਜਿਤ ਕੀਤੀ ਗਈ ਹੈ। ਕਿਸਾਨ ਅੰਦੋਲਨ ਦੀ 5ਵੀਂ ਵਰ੍ਹੇਗੰਢ ਵੀ ਇੱਥੇ ਹੀ ਮਨਾਈ ਜਾਵੇਗੀ। ਦੇਖਿਆ ਤਾਂ ਉੱਥੇ ਕੁਝ ਮੇਲੇ ਲੱਗੇ ਹੋਏ ਸੀਗੇ, ਤਾਂ ਉੱਥੇ ਕੁਝ ਪ੍ਰੋਗਰਾਮ ਚੱਲਦੇ ਸੀ। ਸਾਨੂੰ ਲੱਗਿਆ ਵੀ ਸਾਡੀ ਗਿਣਤੀ ਬਹੁਤ ਜ਼ਿਆਦਾ ਹੋ ਜਾਣੀ ਹੈ, ਸਾਡੇ ਕੋਲ ਵਹੀਕਲ ਬਹੁਤ ਜ਼ਿਆਦਾ ਹੋ ਜਾਣੇ ਨੇ, ਇਸ ਲਈ ਉੱਥੇ ਸਮਾ ਨਹੀਂ ਸਕਣੇ। ਫਿਰ ਅਸੀਂ 43 ਸੈਕਟਰ ਇਹ ਚੁਣਿਆ, ਦੁਸਹਿਰਾ ਗਰਾਊਂਡ ਹੈ, ਇਹਦੇ ਨਾਲ ਜਿਹੜੀ ਆ ਮੰਡੀ ਆ, ਉਹਦੇ ਵਿੱਚ ਪਾਰਕਿੰਗ ਵੀ ਹੋ ਜਾਣੀ, ਇੱਥੇ ਪਾਰਕਿੰਗ ਹੋ ਜਾਣੀ ਆ, ਕਿਉਂਕਿ ਸਾਡਾ ਇਕੱਠ ਰਿਕਾਰਡ ਤੋੜ ਹੋ ਜਾਣਾ। 40-50 ਹਜ਼ਾਰ ਦੀ ਤਾਂ ਅਸੀਂ ਵਿਛਾਈ ਕਰਾਈ ਆ, ਤੇ ਇੰਨੇ ਕੁ ਬੰਦੇ ਆਲੇ ਦੁਆਲੇ ਵੀ ਤੁਰੇ ਫਿਰਦੇ ਰਹਿੰਦੇ ਆ। ਤੇ ਇਸ ਲਈ ਜਿਹੜੀਆਂ ਮੰਗਾਂ ਉਹ ਅਸੀਂ ਅੱਜ ਦੱਸਣ ਆਏ ਆ, ਕੇਂਦਰ ਸਰਕਾਰ ਨੂੰ ਵੀ ਦੱਸਣ ਆਏ ਆ ਤੇ ਪੰਜਾਬ ਸਰਕਾਰ ਨੂੰ ਵੀ ਯਾਦ ਕਰਾਉਣ ਆਏ ਆ, ਕਿਉਂਕਿ ਇਹ ਭੁੱਲ ਗਈਆਂ ਨੇ ਸਰਕਾਰਾਂ। ਕੇਂਦਰ ਸਰਕਾਰ ਵੀ ਭੁੱਲ ਗਈ, ਇਹਨਾਂ ਨੇ ਨਾ ਤਾਂ ਸਾਡੇ ਨਾਲ ਕੋਈ ਮੀਟਿੰਗ ਕੀਤੀ ਆ, ਤੇ ਪੰਜਾਬ ਸਰਕਾਰ ਨੇ ਵੀ 2-3 ਸਾਲ ਹੋ ਗਏ, ਇਹਨਾਂ ਨੇ ਸਾਡੀਆਂ ਮੰਗਾਂ ਵੀ ਮੰਨ ਲਈਆਂ ਸੀਗੀਆਂ, ਲਿਖਤੀ ਸਾਨੂੰ ਦੱਸ ਵੀ ਕਹਿ ਵੀ ਦਿੱਤੀਆਂ ਸੀ, ਉਹ ਵੀ ਭੁੱਲ ਗਈ ਆ। ਫਿਰ ਇਹ ਕਹਿੰਦੇ ਆ ਵੀ ਜੀ ਇਹ ਸੜਕਾਂ ਜਾਮ ਕਰਦੇ ਆ, ਜੀ ਇਹ ਰੇਲਾਂ ਜਾਮ ਕਰਦੇ ਆ। ਅਸੀਂ ਬੜੇ ਸ਼ਾਂਤਮਈ ਢੰਗ ਦੇ ਨਾਲ ਅੱਜ ਪਰਮਿਸ਼ਨ ਲੈ ਕੇ ਇੱਥੇ ਰੈਲੀ ਕਰਨ ਆਏ ਆ। ਅੱਜ ਅਸੀਂ 2 ਮੰਗ ਪੱਤਰ ਦਵਾਂਗੇ, ਇੱਕ ਸੈਂਟਰ ਸਰਕਾਰ ਕੇਂਦਰ ਨੂੰ ਦਵਾਂਗੇ, ਇੱਕ ਦਵਾਂਗੇ ਇਹਨਾਂ ਨੂੰ ਪੰਜਾਬ ਸਰਕਾਰ ਨੂੰ। ਅੱਡ-ਅੱਡ ਮੰਗਾਂ ਨੇ ਸਾਡੀਆਂ ਇਹਨਾਂ ਨਾਲ ਸੰਬੰਧਿਤ, ਕਿਉਂਕਿ ਜਿਵੇਂ ਪੰਜਾਬ ਨਾਲ ਲਾ ਲਓ ਗੜੇਮਾਰੀ ਜਾਂ ਹੜ੍ਹ ਜਿਹੜੇ ਆਏ ਆ, ਪਹਿਲਾਂ ਗੜੇਮਾਰੀ ਦਾ ਪੈਸਾ ਨਹੀਂ ਮਿਲਿਆ, ਹੁਣ ਹੜ੍ਹਾਂ ਦਾ ਪੈਸਾ ਥੋੜੇ ਲੋਕਾਂ ਨੂੰ ਇਹਨਾਂ ਨੇ ਦੇ ਕੇ ਸਾਰਤਾ, ਤੇ ਸੈਂਟਰ ਨੇ 1600 ਕਰੋੜ ਐਲਾਨ ਕਰਕੇ ਹੀ ਸਾਰਤਾ, ਕਿਸੇ ਨੂੰ ਨਹੀਂ ਮਿਲਿਆ। ਤੇ ਉਦੋਂ ਬਾਅਦ ਸਾਡਾ ਝੋਨਾ ਘੱਟ ਨਿਕਲਿਆ, ਅਸੀਂ ਉਹਦੇ ਬੋਨਸ ਮੰਗਦੇ 500 ਰੁਪਏ ਕੁਇੰਟਲ। ਫਿਰ ਬਿਜਲੀ ਸੋਧ ਬਿੱਲ ਬੜੀ ਵੱਡੀ ਜਿਹੜੀ ਸਾਡੀ ਗੱਲ ਆ, ਉਹ ਇਕੱਲਾ ਕਿਸਾਨਾਂ ਨਾਲ ਨਹੀਂ, ਉਹ ਤੁਹਾਡੇ ਵੀ ਬਿਜਲੀ ਦਾ ਮੀਟਰ ਲੱਗਣਾ, ਇਹਨਾਂ ਦੇ ਵੀ ਬਿਜਲੀ ਦਾ ਮੀਟਰ ਲੱਗਣਾ, ਹਰੇਕ ਘਰ 'ਚ ਬਿਜਲੀ ਦਾ ਮੀਟਰ ਲੱਗਣਾ। ਉਹ ਸਿੱਧਾ ਕਾਰਪੋਰੇਟ ਨੂੰ ਵੇਚਣ ਹੀ ਲੱਗੇ ਹੋਏ ਆ। ਉਹਦੇ ਨਾਲ ਸਾਰੇ ਜਿਹੜੇ ਨੇ ਸਮਾਰਟ ਮੀਟਰ ਲੱਗ ਜਾਣਗੇ, ਬਿੱਲ ਤੁਹਾਨੂੰ ਪਹਿਲਾਂ ਜਮ੍ਹਾਂ ਕਰਾਉਣਾ 6 ਮਹੀਨੇ ਸਾਲ ਤੁਹਾਨੂੰ ਥੋੜੀ ਸਸਤੀ ਬਿਜਲੀ ਦੇ ਦੇਣਗੇ, ਜਿਵੇਂ ਜੀਓ ਨੇ ਕੀਤਾ ਸੀ। ਉਦੋਂ ਬਾਅਦ ਫਿਰ ਤੁਹਾਨੂੰ ਐਡਵਾਂਸ ਪੈਸੇ ਲਿਆ ਕਰਨਗੇ, 1.5 ਦੁੱਗਣੀ ਬਿਜਲੀ ਹੋ ਜੂਗੀ। ਉਹਦਾ ਅਸੀਂ ਵਿਰੋਧ ਕਰਦੇ ਹਾਂ। ਉਹਦਾ ਦੁਬਾਰਾ ਜਿਹੜਾ ਇਹਨਾਂ ਨੇ ਬਣਾ ਕੇ ਸੈਂਟਰ ਨੇ ਸਰਕਾਰਾਂ ਨੂੰ ਭੇਜਿਆ ਹੋਇਆ, ਪੰਜਾਬ ਸਰਕਾਰ ਨੂੰ ਵੀ ਆਇਆ ਹੋਇਆ, ਜਿਹਦਾ 30 ਤੱਕ ਇਹਨਾਂ ਨੇ ਜਵਾਬ ਦੇਣਾ, ਪਰ ਅਜੇ ਤੱਕ ਸਰਕਾਰ ਕੋਈ ਵਿਹਲੇ ਨਹੀਂ ਵੀ ਇਹਨਾਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ। ਅਸੀਂ ਇਹਨਾਂ ਨੂੰ ਵੀ ਕਹਿਣ ਆਏ ਆ ਵੀ 30 ਤੋਂ ਪਹਿਲਾਂ ਉਹਦਾ ਜਵਾਬ ਦਿਓ ਵੀ ਸਾਨੂੰ ਮਨਜ਼ੂਰ ਨਹੀਂ ਹੈ ਪੰਜਾਬ ਨੂੰ। ਇਹ ਕਿ ਸਾਨੂੰ ਤਾਂ ਇਹ ਲੱਗਦਾ ਵੀ ਇਹਨਾਂ ਨੇ ਵੀ ਜ਼ਮੀਨਾਂ ਵੇਚਣੀਆਂ ਨੇ, ਜਿਵੇਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣੀਆਂ, ਹੋਰ ਜ਼ਮੀਨਾਂ ਵੇਚਣੀਆਂ ਨੇ, ਇਹ ਵੀ ਉਹਨਾਂ ਨਾਲ ਮਿਲੇ ਲੱਗਦੇ ਆ ਵੀ ਇਹ ਵੀ ਚੁੱਪ ਕਰੀ ਬੈਠੇ, ਕੋਈ ਬਿਆਨ ਵੀ ਨਹੀਂ ਦਿੰਦਾ ਕੋਈ ਸਿਆਸੀ ਧਿਰ। ਅਸੀਂ ਕਹਿੰਦੇ ਸਿਆਸੀ ਧਿਰਾਂ ਅੱਗੇ ਆਉਣ। ਐਵੇਂ ਕਿਰਤ ਦਾ ਕਾਨੂੰਨ ਜਿਹੜਾ ਮਜ਼ਦੂਰਾਂ ਦਾ ਕਾਨੂੰਨ ਬਣ ਰਿਹਾ, ਉਹਦੇ 'ਚ ਵੱਡਾ ਇੱਕ ਧੱਕਾ ਹੋ ਰਿਹਾ।
ਉਹਦੇ 'ਚ ਕੋਈ ਸੁਣਵਾਈਓ ਨਹੀਂ ਹੋਣੀ, ਕੋਈ ਐਜੀਟੇਸ਼ਨ ਨਹੀਂ ਹੋ ਸਕਦੀ। ਤੇ ਦੂਜਾ ਫਿਰ ਸੈਂਟਰ ਸਾਡੇ ਟੀਕਾ ਲਾ ਕੇ ਦੇਖ ਲੈਂਦਾ। ਚੰਡੀਗੜ੍ਹ ਦਾ ਮਸਲਾ ਛੇੜਤਾ ਸੀਗਾ ਵਿੱਚੇ ਜੇ, ਉਹ ਤਾਂ ਲੋਕ ਫਿਰ ਉੱਠ ਖੜੇ ਹੋਏ। ਯੂਨੀਵਰਸਿਟੀ ਦਾ ਮਸਲਾ ਵਿੱਚ ਵਿਚਾਲੇ ਆ, ਅਸੀਂ ਪੂਰੀ ਮਦਦ ਉਹਨਾਂ ਦੀ ਕੀਤੀ ਆ। ਅੱਜ ਵੀ ਯੂਨੀਵਰਸਿਟੀ ਭਾਵੇਂ ਬੰਦ ਆ, ਪਰ ਉਹਦਾ ਨੋਟੀਫਿਕੇਸ਼ਨ ਕਿ ਉਹਨੂੰ ਕਿੱਡਾ ਕੁ ਸਮਾਂ ਲੱਗਦਾ ਹੁੰਦਾ, 2 ਦਿਨਾਂ 'ਚ ਨੋਟੀਫਿਕੇਸ਼ਨ ਹੋ ਜਾਂਦਾ। 15-20 ਦਿਨ ਹੋ ਗਏ ਵਿਦਿਆਰਥੀ ਬੈਠੇ ਨੇ, ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਆ। ਅਸੀਂ ਕਹਿੰਦੇ ਫੌਰੀ ਤੌਰ ਤੇ ਉਹਨਾਂ ਦਾ ਵੀ ਜਿਹੜਾ ਮਸਲਾ ਹੱਲ ਕੀਤਾ ਜਾਵੇ। ਚੀਨ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਸਨੇ ਭਾਰਤ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਸਥਾਪਿਤ ਕੀਤੇ ਗਏ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ। ਬੀਜਿੰਗ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਇਸ ਰਾਜ ਨੂੰ ਚੀਨ ਦਾ ਖੇਤਰ ਦੱਸਦਿਆਂ ਦੋਸ਼ ਨੂੰ ਨਕਾਰਿਆ। ਉਹਨਾਂ ਦੱਸਿਆ ਕਿ ਇਹ ਔਰਤ ਯਾਤਰੀ ਲੰਡਨ ਤੋਂ ਜਾਪਾਨ ਜਾ ਰਹੀ ਸੀ। ਉਸ ਨੂੰ ਲਗਭਗ 18 ਘੰਟਿਆਂ ਲਈ ਸਿਰਫ ਇਸ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ ਕਿਉਂਕਿ ਉਸਨੇ ਭਾਰਤੀ ਪਾਸਪੋਰਟ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਉਸ ਦੀ ਜਨਮ ਭੂਮੀ ਦਰਸਾਇਆ ਗਿਆ ਸੀ। ਮਾਓ ਨੇ ਕਿਹਾ ਕਿ ਸਾਨੂੰ ਜੋ ਪਤਾ ਲੱਗਿਆ ਕਿ ਚੀਨ ਦੇ ਸਰਹੱਦੀ ਨਿਰੀਖਣ ਅਧਿਕਾਰੀਆਂ ਨੇ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਜਾਂਚ ਕੀਤੀ। ਇਸ ਦੌਰਾਨ ਉਸ ਔਰਤ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਕੀਤੀ ਗਈ ਸੀ ਤੇ ਉਸ ਨੂੰ ਨਜ਼ਰਬੰਦ ਜਾਂ ਪਰੇਸ਼ਾਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਏਅਰਲਾਈਨ ਨੇ ਯਾਤਰੀ ਨੂੰ ਆਰਾਮ ਦੀਆਂ ਸਹੂਲਤਾਂ ਅਤੇ ਭੋਜਨ ਵੀ ਮੁਹੱਈਆ ਕਰਵਾਇਆ ਸੀ। ਪਾਕਿਸਤਾਨ ਨੇ ਅੱਧੀ ਰਾਤ ਦੇ ਕਰੀਬ 3 ਅਫਗਾਨ ਪ੍ਰਾਂਤਾਂ ਖੋਸਤ, ਕੁਨਾਰ ਅਤੇ ਪਖਤੀਕਾ ਵਿੱਚ ਹਵਾਈ ਹਮਲੇ ਕੀਤੇ। ਖੋਸਤ ਹਮਲੇ ਵਿੱਚ 10 ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚ 9 ਬੱਚੇ ਅਤੇ ਇੱਕ ਔਰਤ ਸ਼ਾਮਿਲ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨੀ ਜਹਾਜ਼ਾਂ ਨੇ ਖੋਸਤ ਸੂਬੇ ਦੇ ਮੁਗਲਗਾਈ ਇਲਾਕੇ ਵਿੱਚ ਰਾਤ 12 ਵਜੇ ਦੇ ਕਰੀਬ ਇੱਕ ਘਰ ਤੇ ਬੰਬਾਰੀ ਕੀਤੀ। ਇਸ ਹਮਲੇ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕੁਨਾਰ ਅਤੇ ਪਖਤੀਕਾ ਸੂਬਿਆਂ ਵਿੱਚ ਪਾਕਿਸਤਾਨੀ ਹਮਲਿਆਂ ਵਿੱਚ 4 ਨਾਗਰਿਕ ਜ਼ਖਮੀ ਹੋ ਗਏ। ਅਫਗਾਨਿਸਤਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਹਮਲਾ ਕਰਕੇ ਇਸਤਾਂਬੁਲ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ। ਮੰਗਲਵਾਰ ਨੂੰ ਹੋਈ ਘਟਨਾ ਤੋਂ ਬਾਅਦ ਮੁਜਾਹਿਦ ਨੇ ਕਿਹਾ ਕਿ ਅਫਗਾਨਿਸਤਾਨ ਢੁਕਵੇਂ ਸਮੇਂ ਤੇ ਢੁਕਵਾਂ ਜਵਾਬ ਦੇਵੇਗਾ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਵਿੱਚ ਕਿਹਾ ਕਿ ਇਸਲਾਮਿਕ ਅਮੀਰਾਤ ਇਸ ਹਮਲੇ ਦੀ ਨਿੰਦਾ ਕਰਦਾ ਹੈ। ਆਪਣੇ ਹਵਾਈ ਖੇਤਰ ਅਤੇ ਲੋਕਾਂ ਦੀ ਰੱਖਿਆ ਕਰਨਾ ਉਸ ਦਾ ਅਧਿਕਾਰ ਹੈ। ਇਸ ਘਟਨਾ ਤੇ ਪਾਕਿਸਤਾਨ ਫੌਜ ਅਤੇ ਵਿਦੇਸ਼ ਮੰਤਰਾਲੇ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।